ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਲਾਸ ਐਂਜਲਸ ਦਾ। ਪ੍ਰਵਾਸੀਆਂ ਦਾ ਲਗਾਤਾਰ ਦੂਜੀਆਂ ਸਟੇਟਾਂ ਤੋਂ ਕੈਲੀਫੋਰਨੀਆ ਦੇ ਵਿੱਚ ਆਉਣਾ ਲਗਾਤਾਰ ਬਣਿਆ ਹੋਇਆ। ਇਹਦੇ ਵਿੱਚ ਜਿੱਥੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਜਾਂ ਮਨੁੱਖੀ ਅਧਿਕਾਰ ਕਾਰਕੁਨ ਨੇ, ਉਹ ਜਿੱਥੇ ਇਹਨਾਂ ਚੀਜ਼ਾਂ ਨੂੰ ਦੂਜੇ ਐਂਗਲ ਤੋਂ ਦੇਖਦੇ ਨੇ, ਤਰਸਦੇ ਹਮਦਰਦੀ ਦੇ ਐਂਗਲ ਤੋਂ ਦੇਖਦੇ ਨੇ, ਤਾਂ ਉਹਦੇ ਨਾਲ ਇਹ ਜਿਹੜੀਆਂ ਪ੍ਰਵਾਸੀਆਂ ਦਾ ਆਉਣਾ, ਗੈਰ ਕਾਨੂੰਨੀ ਪ੍ਰਵਾਸੀਆਂ ਦਾ ਆਉਣਾ, ਤਾਂ ਇਹਦੇ ਨਾਲ ਜਿਹੜੀਆਂ ਸਟੇਟਾਂ ਦੀ ਆਪਸੀ ਖਿੱਚੋਤਾਣ ਤਾਂ ਬਣਦੀ ਹੈ। ਕਈ ਵਾਰੀ ਲੋਕ ਵੀ ਇਹਨਾਂ ਚੀਜ਼ਾਂ ਉੱਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਨੇ ਤੇ ਨਾਰਾਜ਼ਗੀ ਕਈ ਵਾਰੀ ਜ਼ਾਹਰ ਕਰਦੇ ਨੇ। ਹਾਲਾਂਕਿ ਅਮਰੀਕਾ ਦਾ ਜਿਹੜਾ ਕਨਸਟੀਟਿਊਸ਼ਨ ਹੈ, ਅਮਰੀਕਾ ਦਾ ਜਿਹੜਾ ਕਨਸਟੀਟਿਊਸ਼ਨ ਪ੍ਰੈਮਬਲ ਹੈ, ਉਹ ਇਹ ਕਹਿੰਦਾ ਕਿ ਜੋ ਵੀ ਅਮਰੀਕਾ ਦੇ ਅੰਦਰ ਦਾਖਲ ਹੋ ਗਿਆ ਉਹਨੂੰ ਗੱਲ ਨਾਲ ਲਾਇਆ ਜਾਵੇ। ਖੈਰ, ਆਪਾਂ ਜਿਹੜੀ ਇਸ ਖਬਰ ਦੇ ਵੱਲ ਵੱਧਦੇ ਹਾਂ ਕਿ ਲਾਸ ਐਂਜਲਸ ਤੋਂ ਖਬਰ ਆ ਰਹੀ ਹੈ ਕਿ ਟੈਕਸਸ ਤੋਂ ਪ੍ਰਵਾਸੀਆਂ ਦੀ ਇੱਕ ਹੋਰ ਬੱਸ ਜਿਹੜੀ ਆ ਉਹ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਪਹੁੰਚੀ ਹੈ। 14 ਜੂਨ ਤੋਂ ਬਾਅਦ ਇਹ ਆਉਣ ਵਾਲੀ 5ਵੀਂ ਬੱਸ ਹੈ ਤੇ ਮੇਅਰ ਕੈਰਨ ਬੋਸ ਦੇ ਜਿਹੜੇ ਦਫ਼ਤਰ ਹੈ, ਉਹਨਾਂ ਨੇ ਇਸ ਗੱਲ ਦਾ ਐਲਾਨ ਕੀਤਾ। ਤੇ ਉਸ ਤੋਂ ਪਹਿਲਾਂ ਪ੍ਰਵਾਸੀਆਂ ਦੀ ਇੱਕ ਬੱਸ ਮਾਫ ਕਰਨਾ ਬਰਾਊਨਸਵਿਲੇ ਤੋਂ ਦੱਸਿਆ ਗਿਆ ਸੀਗਾ ਕਿ ਟੈਕਸਸ ਦੇ ਵਿੱਚੋਂ ਕਈ ਬੱਸਾਂ ਹੋਰ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਇਹ ਬੱਸ ਜਿਹੜੀ ਹੈ ਯੂਨੀਅਨ ਸਟੇਸ਼ਨ ਤੇ ਪਹੁੰਚੀ ਹੈ ਤੇ ਜਿਹਦਾ ਵੈਲਕਮ ਕੀਤਾ, ਜਿਹਨੇ ਜੀ ਆਇਆਂ ਕਿਹਾ ਕਿ ਕਲੈਕਟਿਵ ਵੈਲਕਮ, ਜਿਹੜੀ LA ਵੈਲਕਮ ਕਲੈਕਟਿਵ ਇੱਕ ਏਜੰਸੀ ਹੈ, ਜਥੇਬੰਦੀ ਹੈ ਜਿਹੜੀ ਕਿ ਪ੍ਰਵਾਸੀਆਂ ਨੂੰ ਸਾਂਭਦੀ ਹੈ। ਉਹਨਾਂ ਦੱਸਿਆ ਕਿ ਪ੍ਰਵਾਸੀ ਬ੍ਰਾਜ਼ੀਲ, ਚਿਲੀ, ਚੀਨ, ਕੋਲੰਬੀਆ, ਗੁਆਟੇਮਾਲਾ, ਹੈਤੀ, ਹੋਂਡਰੂਸ ਤੇ ਵੈਨਜ਼ੂਏਲਾ ਦੇ ਨੇ। ਇਹ ਜਿਹੜਾ ਗਰੁੱਪ ਹੈ, ਜਿਹੜੀ ਇਹ ਜਥੇਬੰਦੀ ਹੈ, ਇਹ ਜਿਹੜੇ ਪ੍ਰਵਾਸੀ ਆਉਂਦੇ ਨੇ ਤੇ ਜਿਨ੍ਹਾਂ ਦੀ ਸਿਹਤ ਬੜੀ ਖਰਾਬ ਹੁੰਦੀ ਹੈ, ਉਹਨਾਂ ਨੂੰ ਮੈਡੀਕਲ ਟਰੀਟਮੈਂਟ ਵੀ ਮੁਹੱਈਆ ਕਰਵਾਉਂਦੀ ਹੈ। ਨਾਲ ਹੀ ਹੁਣ ਰਾਜਾਂ ਦੇ ਵਿੱਚ ਆਪਸੀ ਖਿੱਚੋਤਾਣ ਇਹ ਵੀ ਛਿੜ ਚੁੱਕੀ ਹੈ ਕਿ ਜਿਹੜੇ ਰਿਪਬਲਿਕਨ ਜਿਹੜੇ ਹੈੱਡ ਨੇ ਕਈ ਰਾਜਾਂ ਦੇ, ਤਾਂ ਉਹਨਾਂ ਦਾ ਡੈਮੋਕ੍ਰੇਟ ਸਟੇਟਸ ਵੱਲ ਨੂੰ ਜਿਹੜਾ ਪ੍ਰਵਾਸੀਆਂ ਦਾ ਧੱਕਣਾ ਜਾਂ ਭੇਜਣਾ, ਇਹ ਵੀ ਇੱਕ ਸਿਆਸੀ ਵਿਸ਼ਾ ਜਿਹੜਾ ਉਹ ਹੌਲੀ ਹੌਲੀ ਬਣਦਾ ਜਾ ਰਿਹਾ। ਪਰ ਇਹਦੇ ਨਾਲ ਇਮੀਗ੍ਰੈਂਟਸ ਡਿਫੈਂਡਰਸ ਲਾਅ ਸੈਂਟਰ ਤੇ ਜਿਹੜੇ ਨੇ, ਜਾਂ ਹੋਰ ਵੀ ਜਿਹੜੇ ਲੋਕ ਮਨੁੱਖੀ ਇਮੀਗ੍ਰੇਸ਼ਨ ਰਾਈਟਸ ਦੇ ਲਈ ਜਿਹੜੇ ਕੰਮ ਕਰਦੇ ਨੇ, ਤਾਂ ਉਹਨਾਂ ਨੇ ਇੱਕ ਬਿਆਨ ਦੇ ਰਾਹੀਂ ਕਿਹਾ ਕਿ ਜਿੰਨੇ ਵੀ ਪ੍ਰਵਾਸੀ ਆ ਰਹੇ ਨੇ ਉਹਨਾਂ ਨੂੰ ਅਸੀਂ ਮੁੱਢਲੇ ਤੌਰ ਤੇ ਕਈਆਂ ਨੂੰ ਵਿੱਚੋਂ ਸੰਭਾਲ ਵੀ ਰਹੇ ਹਾਂ। ਜੀ।